ਅਗਲੀ ਖਬਰ ਸੈਨ ਹੋਜ਼ੇ ਤੋਂ ਹੈ। ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਫੁੱਟਬਾਲ ਪਲੇਅਰ ਕੈਮਰਨ ਮੈਕਰਾਈਟ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਹ ਸੜਕ ਹਾਦਸੇ ਦਾ ਸ਼ਿਕਾਰ ਉਦੋਂ ਹੋਇਆ ਜਦੋਂ ਉਹ ਇਹ ਆਪਣੇ ਸਕੂਟਰ ਦੇ ਉੱਤੇ ਜਾ ਰਹੇ ਸੀ। ਇਲੈਕਟ੍ਰਿਕ ਸਕੂਟਰ ਦੱਸਿਆ ਗਿਆ ਉਹਨਾਂ ਦੇ ਕੋਲੇ, ਜਿਹਦੇ ਤੇ ਸਵਾਰ ਸਨ, ਤੇ ਇੱਕ ਸਕੂਲ ਬੱਸ ਨੇ ਉਹਨਾਂ ਨੂੰ ਹਿੱਟ ਕਰ ਦਿੱਤਾ ਸੀ। 18 ਸਾਲ ਉਹਨਾਂ ਦੀ ਉਮਰ ਸੀ। ਹੁਣ ਜਿਹੜਾ ਸਕੂਲ ਹੈ, ਉਹਨੇ ਜਿਹੜੇ ਸਕੂਲ ਵੱਲੋਂ ਖੇਡਦੇ ਸੀਗੇ, ਉਹਨਾਂ ਨੇ ਇੱਕ ਜੁਆਇੰਟ ਸਟੇਟਮੈਂਟ ਜਿਹੜੀ ਹੈ ਜਾਰੀ ਕੀਤੀ ਹੈ ਕਿ ਜਿਹੜੀਆਂ ਨਿਊ ਮੈਕਸੀਕੋ ਸਟੇਟ ਦੇ ਵਿੱਚ ਖੇਡਾਂ ਹੋਣੀਆਂ ਸੀਗੀਆਂ ਸੈਟਰਡੇ ਨਾਈਟ ਨੂੰ, ਉਹ ਹੁਣ ਪੋਸਟਪੋਨ ਕਰ ਦਿੱਤੀਆਂ ਗਈਆਂ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਬਾਅਦ ਦੁੱਖ ਦੇ ਵਿੱਚ ਹਾਂ। ਹਾਦਸੇ ਕਰਕੇ ਸਾਨੂੰ ਬੜਾ ਸਦਮਾ ਲੱਗਿਆ, ਤੇ ਇਸ ਕਰਕੇ ਜਿਹੜੀਆਂ ਖੇਡਾਂ ਨੇ ਉਹ ਪੋਸਟਪੋਨ ਹੋਣਗੀਆਂ। ਮੈਕਰਾਈਟ ਜਿਹੜੇ ਆ ਉਹ ਸਕੂਲ ਵੱਲੋਂ ਖੇਡਦੇ ਸੀਗੇ, ਤੇ ਸੈਨ ਹੋਜ਼ੇ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਤੇ ਨਾਲ ਹੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਅਧਿਕਾਰੀਆਂ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਹੈ। ਤੇ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਸੈਨ ਹੋਜ਼ੇ ਸਟੇਟ ਕੋਚ ਨੇ ਜਿਹੜੇ ਬ੍ਰੈਂਟ ਬ੍ਰੈਨਨ, ਉਹ ਕਹਿੰਦੇ ਕਿ ਇਹ ਇੱਕ ਅਜਿਹਾ ਖਿਡਾਰੀ ਸੀ ਜਿਹਦੇ ਵਿੱਚ ਭਵਿੱਖ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਸੀ, ਤੇ ਬਹੁਤ ਵਧੀਆ ਇਹਦੀ ਜਿਹੜੀ ਗੇਮ ਸੀਗੀ। ਪਰ ਇੱਕ ਹਾਦਸੇ ਨੇ ਇਸ ਵਧੀਆ ਖਿਡਾਰੀ ਨੂੰ, ਇਸ ਸ਼ਾਨਦਾਰ ਖਿਡਾਰੀ ਨੂੰ ਸਾਡੇ ਕੋਲੋਂ ਖੋਹ ਲਿਆ। ਤੇ ਉਹ ਕਹਿੰਦੇ ਕਿ ਸਾਡੀਆਂ ਜਿਹੜੀਆਂ ਪ੍ਰੇਅਰਸ ਨੇ, ਸਾਡੀਆਂ ਜਿਹੜੀ ਪ੍ਰਾਰਥਨਾ, ਸਾਡੀਆਂ ਜਿਹੜੀਆਂ ਦੁਆਵਾਂ ਨੇ, ਉਹ ਮੈਕਰਾਈਟ ਫੈਮਿਲੀ ਦੇ ਨਾਲ ਨੇ। ਤੇ ਇਸ ਵੇਲੇ ਉਹ ਕਹਿੰਦੇ ਕਿ ਪਰਿਵਾਰ ਵੀ ਜਿਹੜਾ ਉਹ ਪੂਰਾ ਸਦਮੇ ਦੇ ਵਿੱਚ ਹੈ। ਤੇ ਇਹਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਦੋਂ ਹਾਦਸਾ ਹੋਇਆ ਸੀ ਤਾਂ ਜਿਹੜੀ ਬੱਸ ਨੇ ਇਹਨੂੰ ਟੱਕਰ ਮਾਰੀ ਹੈ, ਉਹ ਵੀ ਜਿਹੜੀ ਹੈ ਉਹ ਥੋੜ੍ਹੀ ਤੇਜ਼ ਸਪੀਡ ਬਾਰੇ ਕਹੀ ਜਾ ਰਹੀ ਹੈ। ਬਾਕੀ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਆ, ਉਹ ਹਾਦਸੇ ਦੀ ਜਿਹੜੀ ਹੈ ਜਾਂਚ ਉਹ ਕੀਤੀ ਜਾ ਰਹੀ ਹੈ। ਸੋ ਹੁਣ ਜਿੰਨੇ ਵੀ ਮੈਕਰਾਈਟ ਨੂੰ ਚਾਹੁਣ ਵਾਲੇ ਸੀ, ਕਿਉਂਕਿ ਉੱਭਰਦਾ ਸਿਤਾਰਾ ਸੀ, ਮਹਿਜ਼ 18 ਸਾਲ ਇਸ ਨੌਜਵਾਨ ਖਿਡਾਰੀ ਦੀ ਉਮਰ ਸੀ, ਤੇ ਫੁੱਟਬਾਲ ਪਲੇਅਰ ਸੀ, ਸੈਨ ਹੋਜ਼ੇ ਸਟੇਟ ਫੁੱਟਬਾਲ ਪਲੇਅਰ। ਤੇ ਹੁਣ ਖੇਡ ਜਗਤ ਦੇ ਵਿੱਚ ਜਾਂ ਖੇਡਾਂ ਦੇ ਨਾਲ ਜਿੰਨੇ ਵੀ ਲੋਕ ਜੁੜੇ ਨੇ, ਸਕੂਲ ਦੇ ਜਿਹੜੇ ਲੋਕ ਨੇ, ਜਾਂ ਹੋਰ ਵੀ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਮੈਕਰਾਈਟ ਦੀ ਡੈਥ ਬਾਰੇ, ਤਾਂ ਉਹ ਬੜੇ ਹਾਦਸੇ ਇਸ ਕਰਕੇ ਸਦਮੇ ਦੇ ਵਿੱਚ ਨੇ। ਤੇ ਇਸ ਹਾਦਸੇ ਨੇ ਬੇਵਕਤੇ ਟਾਈਮ ਤੇ ਵਾਪਰੇ ਇੱਕ ਹਾਦਸੇ ਨੇ, ਇੱਕ ਜਿਵੇਂ ਉਹਨਾਂ ਦੇ ਸਕੂਲ ਦੇ ਨੇ ਕਿਹਾ, ਜਾਂ ਪੁਲਿਸ ਵਾਲਿਆਂ ਨੇ ਕਿਹਾ, ਜਿਵੇਂ ਉਹਨਾਂ ਦੇ ਕੋਚ ਜਿਹੜੇ ਬ੍ਰੈਂਟ ਬ੍ਰੈਨਨ ਨੇ, ਉਹ ਕਹਿੰਦੇ ਕਿ ਇਸ ਹਾਦਸੇ ਨੇ ਸਾਨੂੰ ਸਾਰਿਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਇੱਕ ਉੱਭਰਦਾ ਸਿਤਾਰਾ ਜਿਹੜਾ ਹੈ ਉਹ ਸਾਡੇ ਤੋਂ ਖੋਹ ਲਿਆ। ਜੀ। ਅੱਜ ਇੱਕ ਅਪੀਲਸ ਕੋਰਟ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜੋ ਪ੍ਰੋਗਰਾਮ ਸੀ, ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ, ਉਹਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਟਾਪ ਲਾ ਦਿੱਤਾ ਹੈਗਾ ਆ। ਸੋ ਇਹ ਆਰਡਰ ਜਿਹੜਾ ਆ ਉਹ 8ਵੀਂ 8th ਯੂਐਸ ਸਰਕਟ ਕੋਰਟ ਆਫ ਅਪੀਲਸ ਵੱਲੋਂ ਆਇਆ। ਇਸ ਕੇਸ ਦੇ ਵਿੱਚ 6 ਰਿਪਬਲਿਕਨ ਲੈਡ ਸਟੇਟ ਸੀਗੀਆਂ। ਡਿਸਟ੍ਰਿਕਟ ਕੋਰਟ ਨੇ ਡਿਸਮਿਸ ਕੀਤਾ ਕੇਸ ਜਿੱਦਾਂ ਪਿਛਲੇ ਵੀਕ, ਪਰ ਅਪੀਲ ਕੋਰਟਸ ਨੇ ਇਹ ਕਿਹਾ ਵੀ ਪ੍ਰੀਲਿਮਿਨਰੀ ਇੰਜੰਕਸ਼ਨ ਹਾਲਟਿੰਗ ਦਾ ਪਾਲਿਸੀ, ਸੋ ਇਹ ਚਾਲੂ ਨਹੀਂ ਰਹਿ ਸਕਦਾ ਹੈਗਾ। 22 ਮਿਲੀਅਨ ਲੋਕਾਂ ਨੇ ਆਲਰੇਡੀ ਇਸ ਡੈਬਟ ਰਿਲੀਫ ਦੇ ਲਈ, ਸਟੂਡੈਂਟ ਲੋਨ ਨੂੰ ਮਾਫ ਕਰਨ ਦੇ ਲਈ ਅਪਲਾਈ ਕਰ ਦਿੱਤਾ ਹੈ। ਐਪਲੀਕੇਸ਼ਨਾਂ 14 ਅਕਤੂਬਰ ਤੋਂ ਸ਼ੁਰੂ ਹੋਈਆਂ ਸੀ। ਇਹ ਲਾਸੂਟ ਪਿਛਲੇ ਮਹੀਨੇ ਫਾਈਲ ਕੀਤਾ ਗਿਆ ਸੀ। ਅਕਤੂਬਰ 20 ਨੂੰ ਲੋਅਰ ਕੋਰਟ ਨੇ ਇੱਕ ਨੇ ਡਿਸਮਿਸ ਕਰ ਦਿੱਤਾ ਸੀ, ਤੇ ਯੂਐਸ ਦੀ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਵੈਰਟ ਨੇ ਵੀ ਰਿਜੈਕਟ ਕੀਤਾ ਸੈਪਰੇਟ ਚੈਲੰਜ। ਇੱਕ ਹੋਰ ਸੀ ਜੋ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਦਾ, ਜੋ ਕਿ ਵਿਸਕੌਨਸਨ ਦੇ ਟੈਕਸ ਪੇਅਰਸ ਲੈ ਕੇ ਆਏ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਹੋਰ ਵੀ ਬਹੁਤ ਸਾਰੇ ਲਾਸੂਟਸ ਇਸ ਦੇ ਸਬੰਧ ਦੇ ਵਿੱਚ ਫੇਸ ਕਰ ਰਿਹਾ ਹੈ, ਜਿਹਦੇ ਵਿੱਚ ਐਰੀਜ਼ੋਨਾ ਅਟਾਰਨੀ ਜਨਰਲ ਮਾਰਕ ਵਾਰਨੋਵਿਚ ਤੇ ਹੋਰ ਕੰਜ਼ਰਵੇਟਿਵ ਗਰੁੱਪਸ ਜਿੱਦਾਂ ਕਿ ਜੌਬ ਕ੍ਰੀਏਟਰਸ ਨੈਟਵਰਕ ਫਾਊਂਡੇਸ਼ਨ ਹੈਗੀ ਆ, ਕੈਟੋ ਇੰਸਟੀਚਿਊਟ ਹੈਗੀ ਆ। ਸੋ ਬਹੁਤ ਸਾਰੇ ਲੀਗਲ ਚੈਲੰਜਸ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਹੈਗੇ ਆ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਲੈ ਕੇ ਕੀ ਪਲਾਨ ਕਰਦਾ ਆ, ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ। ਪਰ ਇਹ ਅੱਜ ਕੁਝ ਮਿੰਟ ਪਹਿਲਾਂ ਹੀ ਜੋ ਅਪੀਲ ਕੋਰਟ ਆ ਉਸਨੇ ਡਿਸੀਜਨ ਦਿੱਤਾ ਹੈਗਾ।